ਪਿਛਲੇ 2-3 ਦਿਨ ਕਾफ़ੀ ਗਰਮੀ ਸੀ। ਹੁਣ ਸਦਰਨ ਕੈਲੀਫੋਰਨੀਆ ਦੇ ਵਿੱਚ, ਈਵਨ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਕਾफ़ੀ ਠੰਡ ਹੋਣ ਜਾ ਰਹੀ ਹੈ। ਇਕੱਲੀ ਠੰਡ ਨਹੀਂ ਹੋਣੀ, ਮੀਂਹ ਵੀ ਜ਼ਿਆਦਾ ਜਿਹੜਾ ਆ ਰਿਹਾ ਹੈਗਾ। ਟੈਂਪਰੇਚਰ ਆਲਰੇਡੀ ਅੱਜ ਸੋਮਵਾਰ ਨੂੰ 10 ਤੋਂ 20 ਡਿਗਰੀ ਡਾਊਨ ਹੋ ਗਿਆ ਹੈਗਾ ਐਤਵਾਰ ਨਾਲੋਂ। ਇੱਕ ਦਿਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਡਿਫਰੈਂਸ ਹੋਇਆ ਹੈ। ਨੈਸ਼ਨਲ ਵੈਦਰ ਸਰਵਿਸ ਨੇ ਰਿਪੋਰਟ ਕੀਤਾ ਹੈਗਾ ਆ। ਆਉਣ ਵਾਲੇ ਫਰਾਈਡੇ ਤੱਕ 50 ਡਿਗਰੀ ਤੋਂ ਲੈ ਕੇ 60 ਡਿਗਰੀ ਤੱਕ ਟੈਂਪਰੇਚਰ ਜਾਊਗਾ। ਜਿਹੜਾ ਕਿ ਬੜਾ ਘੱਟ ਆ ਪਿਛਲੇ ਦਿਨਾਂ ਦੇ ਮੁਤਾਬਕ, ਜਿਸ ਟਾਈਮ ਦੇ ਉੱਤੇ ਈਵਨ 95-99 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਚਲਾ ਗਿਆ ਸੀ। ਹੁਣ ਆਉਣ ਵਾਲੇ 2-3 ਦਿਨਾਂ ਦੇ ਵਿੱਚ ਮੀਂਹ ਵੀ ਜਿਹੜਾ ਆ ਕਾਫੀ ਆਉਣ ਦੀ ਸੰਭਾਵਨਾ ਬਣੀ ਹੋਈ ਹੈਗੀ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਵੀ ਮੀਂਹ ਪਊਗਾ ਇਸ ਹਫ਼ਤੇ ਦੇ ਵਿੱਚ। ਜੀ ਇਸ ਦੇ ਨਾਲ ਹੀ ਜਿਹੜੀ ਬਿਗ ਮੈਟ ਦੀ ਵੀ ਜੇ ਗੱਲ ਕਰਦੇ ਜਾਈਏ ਤਾਂ ਖਬਰ ਜਿਹੜੀ ਆ ਰਹੀ ਹੈ, ਮਰਕਰੀ ਨਿਊਜ਼ ਵਾਲੇ ਦੱਸ ਰਹੇ ਕਹਿੰਦੇ ਵੀ ਕੈਲੀਫੋਰਨੀਆ ਦੀ ਫਲੱਡਿੰਗ ਜਿਹੜਾ ਕਿ ਇੱਕ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਪਿਆ ਆ। ਪਰ ਕਹਿੰਦੇ ਵੀ 80% ਸਿਆਰਾ ਨਵਾਡਾ ਦਾ ਜਿਹੜਾ ਸਨੋ ਪੈਕ ਆ ਉਹ ਅਜੇ ਮੈਲਟ ਨਹੀਂ ਹੋਇਆ, ਜੋ ਕਿ ਹਾਲ ਦੀ ਘੜੀ ਇੱਕ ਚੰਗੀ ਖਬਰ ਦੇ ਵਜੋਂ ਦੇਖਿਆ ਜਾ ਰਿਹਾ ਹੈ। ਪਰ ਬਿਗ ਮੈਲਟ ਜਿਹੜਾ ਆ ਉਹ ਸ਼ੁਰੂ ਹੋ ਚੁੱਕਾ ਆ। ਫਲੱਡ ਰਿਸਕ ਜਿਹੜਾ ਸਭ ਤੋਂ ਵੱਧ ਸੈਨ ਮਕੀਨ ਵੈਲੀ ਤੇ ਟੁਲੈਰੀ ਬੇਸਨ ਦੇ ਵਿੱਚ ਅਜੇ ਵੀ ਬਰਕਰਾਰ ਦੱਸਿਆ ਜਾ ਰਿਹਾ ਆ। ਕੱਲ ਜਦ ਅਸੀਂ ਆਪਾਂ ਐਲਏ ਨੂੰ ਜਾ ਰਹੇ ਸੀ ਤਾਂ ਆਪਾਂ ਰਸਤੇ 'ਚ ਜਿਹੜੇ ਕਰਨ ਕਾਉਂਟੀ ਸੈਨ ਮਕੀਨ ਕਾਉਂਟੀ ਚੋਂ ਲੰਘਦੇ ਹੋਏ ਗਏ ਤਾਂ ਦਰਿਆ ਪੂਰੇ ਭਰ ਕੇ ਜਿਹੜੇ ਆ ਉਹ ਚੱਲ ਰਹੇ ਸੀ, ਚਾਹੇ ਕ੍ਰੀਕ ਸੀਗੀਆਂ। ਤਾਂ ਇੱਥੋਂ ਇਹ ਲੱਗ ਰਿਹਾ ਵੀ ਲਗਾਤਾਰ ਬਰਫ਼ ਖੁਰਨੀ ਜਿਹੜੀ ਆ ਉਹ ਸ਼ੁਰੂ ਤੇਜ਼ੀ ਦੇ ਨਾਲ ਹੋ ਰਹੀ ਆ। ਐਟਮੋਸਫੇਰਿਕ ਰਿਵਰਸ ਦੀ ਪਰੇਡ ਜਿਹੜੀ ਹੋਈ ਉਸ ਤੋਂ ਬਾਅਦ 'ਚ 250% ਤੋਂ ਵੱਧ ਐਵਰੇਜ ਤੋਂ ਸਨੋ ਪੈਕ ਜਿਹੜਾ ਹੋ ਰਿਹਾ ਹੁਣ ਉਹ ਮੈਲਟ ਹੋਣਾ ਸ਼ੁਰੂ ਹੋ ਰਿਹਾ। ਪਰ ਇਹ ਨਹੀਂ ਆ ਵੀ ਬਹੁਤ ਜ਼ਿਆਦਾ ਘਬਰਾਉਣ ਦੀ, ਸਾਰਿਆਂ ਨੂੰ ਘਬਰਾਉਣ ਦੀ ਲੋੜ ਨਹੀਂ। ਹਾਂ, ਜਿਹੜੇ ਇਹਨਾਂ ਇਲਾਕਿਆਂ 'ਚ ਆ ਉਹਨਾਂ ਨੂੰ ਜ਼ਰੂਰ, ਜਿਹੜੇ ਦਰਿਆਵਾਂ ਦੇ ਨਜ਼ਦੀਕ ਆ ਉਹਨਾਂ ਨੂੰ ਜ਼ਰੂਰ ਧਿਆਨ ਜ਼ਿਆਦਾ ਰੱਖਣ ਦੀ, ਸੁਚੇਤ ਰਹਿਣ ਦੀ, ਸਤਰਕ ਰਹਿਣ ਦੀ ਜ਼ਰੂਰਤ ਆ। ਵੀ ਜੇ ਸ਼ੈਰਿਫ ਡਿਪਾਰਟਮੈਂਟ ਜਾਂ ਸਿਟੀ ਵਾਲੇ ਤੁਹਾਨੂੰ ਇਵੈਕੂਏਟ ਕਰਨ ਦੇ ਲਈ ਕਹਿੰਦੇ ਆ ਤਾਂ ਤੁਸੀਂ ਤਿਆਰ ਜਿਹੜਾ ਉਹ ਜ਼ਰੂਰ ਹੋਵੋ। ਇਸੇ ਤਰ੍ਹਾਂ ਜਿਹੜੇ ਟੁਲੈਰੀ ਬੇਸਿਨ ਆ ਫਲੱਡਿੰਗ ਦੇ ਨਾਲ, ਉੱਥੇ ਜਿਹੜੀ ਫਾਰਮਲੈਂਡ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ ਮਿਲੀਅਨ ਏਕੜ ਦੇ ਕਰੀਬ ਕਹਿੰਦੇ ਵੀ ਉਹ ਸਬਮਰਜ ਹੋ ਗਈ ਆ ਪਾਣੀ ਦੇ ਵਿੱਚ। ਕੋਰਕੋਰਾਨ ਵਾਲਾ ਜੋ ਏਰੀਆ ਹੈਗਾ ਕੈਲੀਫੋਰਨੀਆ ਦਾ, ਸੈਂਟਰਲ ਵੈਲੀ ਦੀ ਟੁਲੈਰੀ ਬੇਸਨ, ਸੈਕਰਾਮੈਂਟੋ ਦਾ ਕੁਛ ਏਰੀਆ, ਇਹ ਸਾਰਾ ਕੁਝ ਜਿਹੜਾ ਆ ਪਾਣੀ ਦੇ ਵਿੱਚ ਡੁੱਬਿਆ ਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਡੁੱਬਣ ਦੇ ਚਾਂਸ ਆ, ਕਿਉਂਕਿ ਸਨੋ ਮੈਲਟ ਹੋਣੀ ਆ ਸਿਆਰਾ ਨਵਾਡਾ ਦੇ ਵਿੱਚ। ਇਹਦੇ ਨਾਲ ਐਗਰੀਕਲਚਰ ਕਮਿਊਨਿਟੀਜ਼ ਜਿਹੜੀਆਂ ਸੈਂਟਰਲ ਵੈਲੀ ਦੇ ਵਿੱਚ ਆ ਉੱਥੇ ਕਾਫੀ ਫਲੱਡਿੰਗ ਹੋ ਸਕਦੀ ਹੈਗੀ ਆ। ਸਨ ਮੈਕੀਨ ਕਾਉਂਟੀ ਦਾ ਜਿਹੜਾ ਸਦਰਨ ਪਾਰਟ ਹੈਗਾ ਆ ਉਹਦੇ ਵਿੱਚ ਕਹਿੰਦੇ ਇੱਕ ਤਰ੍ਹਾਂ ਨਾਲ ਨੈਚੁਰਲ ਡਿਜ਼ਾਸਟਰ ਅਨਫੋਲਡ ਹੋ ਰਿਹਾ ਹੈਗਾ ਆ। ਹਜੇ ਫੋਰਚੂਨੇਟਲੀ ਹਜੇ ਤੱਕ ਕੁਝ ਵਾਪਰਿਆ ਨਹੀਂ, ਪਰ ਜਿੱਦਾਂ ਜਿੱਦਾਂ ਟੈਂਪਰੇਚਰ ਵਧੂਗਾ ਉੱਦਾਂ ਉੱਦਾਂ ਜਿਹੜਾ ਪਾਣੀ ਆ ਉਹ ਬਹੁਤ ਵਧੂਗਾ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਤੁਹਾਨੂੰ ਦੱਸਿਆ ਹੀ ਆ ਵੀ ਆਲਰੇਡੀ ਜਿਹੜੀਆਂ ਸਟਰੀਮਸ ਆਉਂਦੀਆਂ ਉੱਧਰੋਂ ਪਹਾੜੀਆਂ ਤੋਂ ਟੁਲੈਰੀ ਲੇਕ ਵੱਲ ਨੂੰ, ਉਹ ਪੂਰੀਆਂ ਭਰੀਆਂ ਹੋਈਆਂ ਸੀਗੀਆਂ। ਉਹ ਕੱਲ ਆਪਾਂ ਖੁਦ ਵੀ ਦੇਖੀਆਂ ਹੈਗੀਆਂ।